ਪਹਿਲਾਂ ਕੈਨੇਡਾ, ਫਿਰ ਅਮਰੀਕਾ ਤੇ ਹੁਣ ਮਾਲਦੀਵਜ਼ ਨੇ ਇੰਡੀਆ ਨੂੰ ਜਿਹੜਾ ਵਿਸ਼ਵ ਗੁਰੂ ਬਣ ਜਾ ਰਿਹਾ, ਚੰਗੀਆਂ ਅੱਖਾਂ ਆਪਣੀਆਂ ਦਿਖਾਈਆਂ ਹੈਗੀਆਂ। ਵਾਸ਼ਿੰਗਟਨ ਪੋਸਟ ਨੇ ਅੱਜ ਇੱਕ ਬਹੁਤ ਵੱਡਾ ਆਰਟੀਕਲ ਲਿਖਿਆ ਹੈ ਕਿ ਮਾਲਦੀਵਜ਼ ਦੇ ਪ੍ਰੈਜ਼ੀਡੈਂਟ ਨੇ ਜਦੋਂ ਹੀ ਉਹ ਵਾਪਸ ਆਇਆ ਚਾਈਨਾ ਤੋਂ ਆਪਣੀ ਫੇਰੀ ਦੇ ਦੌਰਾਨ ਆਵੇਂ ਇਹ ਆਰਡਰ ਕਰ ਦਿੱਤੇ ਵੀ ਜਿਹੜੇ ਇੰਡੀਆ ਦੇ 80 ਦੇ ਕਰੀਬ ਮਿਲਟਰੀ ਦੇ ਟਰੂਪਸ ਆ, ਵੈਸਲਸ ਆ, 에ਅਰਕ੍ਰਾਫਟਸ ਆ, ਉਹਨਾਂ ਨੂੰ ਮਾਰਚ 15 ਤੋਂ ਪਹਿਲਾਂ ਪਹਿਲਾਂ ਇੰਡੀਆ ਵਾਲੇ ਉੱਥੋਂ ਮੂਵ ਕਰ ਲੈਣ। ਇੰਡੀਆ ਦੇ ਰਿਲੇਸ਼ਨ ਮਾਲਦੀਵਜ਼ ਨਾਲ ਕਾਫੀ ਲੰਮੇ ਸਮੇਂ ਤੋਂ ਵਧੀਆ ਚੱਲ ਰਿਹਾ ਸੀ। 1988 ਚ ਇੱਕ ਵਾਰੀ ਕੂਪ ਹੋਇਆ ਸੀ ਤੇ ਇੰਡੀਆ ਵਾਲਿਆਂ ਨੇ ਉਹਨਾਂ ਦੀ ਹੈਲਪ ਕੀਤੀ ਸੀ ਉਸ ਨੂੰ ਓਵਰਟਰਨ ਕਰਨ ਦੀ। ਪਰ ਪਿਛਲੇ ਹਫਤੇ ਜਿਹੜੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਆ ਉਹਨਾਂ ਦੇ ਅਗੇਂਸਟ ਉੱਥੇ ਦੇ ਕੁਝ ਮਿਨਿਸਟਰਸ ਨੇ ਮਾਲਦੀਵਜ਼ ਨੇ ਇਦਾਂ ਦੀ ਸ਼ਬਦਾਵਲੀ ਵਰਤੀ ਸੀ ਤੇ ਇੰਡੀਆ ਦੇ ਲੋਕਾਂ ਨੇ ਕਾਫੀ ਸੋਸ਼ਲ ਮੀਡੀਆ ਦੇ ਉੱਤੇ ਮਾਲਦੀਵਜ਼ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ ਕਿ ਉੱਥੇ ਸੈਰ ਨਹੀਂ ਕਰਨਾ ਚਾਹੀਦਾ, ਟਰੈਵਲ ਏਜੰਸੀਜ਼ ਕਹਿੰਦੇ ਅਸੀਂ ਸਾਰੀਆਂ ਕੈਂਸਲ ਕਰ ਰਹੇ ਹੈਗੇ ਆ। ਤੇ ਉਸੇ ਟਾਈਮ ਦੇ ਉੱਤੇ ਜਨਵਰੀ 8 ਨੂੰ ਮਾਲਦੀਵਜ਼ ਦੇ ਜਿਹੜੇ ਪ੍ਰੈਜ਼ੀਡੈਂਟ ਆ ਮਿਊਜ਼ੂ ਕਰਕੇ ਆ ਉਹ ਚਾਈਨਾ ਨੂੰ ਵਿਜ਼ਿਟ ਕਰਨ ਗਏ। ਚਾਈਨਾ ਦੇ ਜਾ ਕੇ ਉੱਥੇ ਉਹਨਾਂ ਨੇ 20 ਦੇ ਕਰੀਬ ਐਗਰੀਮੈਂਟਸ ਜਿਹੜੇ ਆ ਆਪਣੇ ਮੁਲਕ ਦੇ ਚਾਈਨਾ ਦੇ ਨਾਲ ਕੀਤੇ ਹੈਗੇ ਆ। ਮਾਲਦੀਵਜ਼ ਇਸ ਸਾਰੇ ਏਰੀਏ ਦੇ ਵਿੱਚ ਖਿੱਤੇ ਦੇ ਵਿੱਚ ਬੜਾ ਇੰਪੋਰਟੈਂਟ ਮੁਲਕ ਹੈਗਾ ਆ ਕਿਉਂਕਿ ਭਾਰਤ ਵਾਲੇ ਉੱਥੇ ਰਹਿ ਕੇ ਸਾਰਾ ਕੁਝ ਬਾਚ ਵੀ ਕਰਦੇ ਸੀ, ਉਹਨਾਂ ਦੀ 에ਅਰਕ੍ਰਾਫਟ ਵੀ ਸੀਗੀ। ਸੋ ਹੁਣ ਜੇ ਚਾਈਨਾ ਵਾਲੇ ਆ ਜਾਂਦੇ ਆ ਇੰਡੀਆ ਨੂੰ ਉੱਥੇ ਜਿਹੜਾ ਖਤਰਾ ਵੀ ਹੋਊਗਾ। ਇੰਡੀਆ ਦੇ ਹੁਣ ਜਿਹੜੇ ਐਕਸਟਰਨਲ ਅਫੇਅਰ ਮਿਨਿਸਟਰ ਆ ਪਹਿਲਾਂ ਤਾਂ ਬਹੁਤ ਥਾਪੀਆਂ ਮਾਰ ਰਹੇ ਸੀ ਵੀ ਨਹੀਂ ਜੀ ਆ ਜੀ ਸਾਨੂੰ ਏਦਾਂ ਕਿੱਦਾਂ ਕਹਿਤਾ, ਅਸੀਂ ਸਾਰਾ ਬਾਈਕਾਟ ਕਰ ਦੇਣਾ, ਅਸੀਂ ਇੰਡੀਆ 'ਚ ਜਿਹੜੇ ਸਾਰੇ ਟਰੈਵਲ ਗੋਆ ਵਗੈਰਾ ਉੱਥੇ ਲਕਸ਼ਦੀਪ ਦਾ ਬੜਾ ਇਹਨਾਂ ਨੇ ਕੀਤਾ ਜਾਣਗੇ। ਹੁਣ ਐਕਸਟਰਨਲ ਅਫੇਅਰ ਮਿਨਿਸਟਰ ਜੈ ਸ਼ੰਕਰ ਹੁਣੀ ਇਹ ਕਹਿੰਦੇ ਆ ਵੀ ਨਹੀਂ ਜਿਹੜੀਆਂ ਟੈਨਸ਼ਨ ਦੋਨਾਂ ਮੁਲਕਾਂ ਦੇ ਵਿੱਚ ਆ ਇਹ ਡੋਮੈਸਟਿਕ ਪੋਲਿਟਿਕਸ ਨੂੰ ਲੈ ਕੇ ਹੈਗੀਆਂ ਆ ਤੇ ਇਹ ਐਂਟੀ ਇੰਡੀਆ ਸੈਂਟੀਮੈਂਟ ਆ ਕਹਿੰਦੇ ਮਾਲਦੀਵਜ਼ ਦੇ ਵਿੱਚ ਹੈ ਨਹੀਂ। ਲੋਕ ਕਹਿੰਦੇ ਉੱਥੇ ਦੇ ਜਿਹੜੇ ਇੰਡੀਅਨ ਲੋਕਾਂ ਨੂੰ ਪਿਆਰ ਕਰਦੇ ਹੈਗੇ ਆ। ਸੋ ਪਰ ਆਪਣੇ ਲੋਕਾਂ ਨੂੰ ਮੈਂਸ਼ਨ ਕਰਨਾ ਭੁੱਲ ਜਾਂਦੇ ਆ ਵੀ ਜਦੋਂ ਕੋਈ ਗੱਲਬਾਤ ਹੁੰਦੀ ਆ ਵੀ ਤੁਹਾਡੇ ਇੰਡੀਆ ਦੇ ਲੋਕ ਕਿੰਨੀ ਜਿਹੜੀ ਜ਼ਹਿਰ ਫੈਲਾਉਂਦੇ ਹੈਗੇ ਆ। ਬਿਲਕੁਲ। ਸੋ ਮੁਹੰਮਦ ਮਿਊਜ਼ੀ ਜਿਹੜੇ ਪ੍ਰੈਜ਼ੀਡੈਂਟ ਆ ਮਾਲਦੀਵਜ਼ ਦੇ ਉਹਨਾਂ ਨੇ ਕਹਿਤਾ ਵੀ 15 ਮਾਰਚ ਤਾਈਂ ਜਿਹੜਾ ਆਪਣਾ ਜਿਹੜਾ ਬਿਸਤਰਾ ਆ ਉਹ ਗੋਲ ਕਰ ਲਓ ਤੇ ਸਾਡੇ ਮੁਲਕ ਨੂੰ ਛੱਡ ਕੇ ਚਲੇ ਜਾਓ। ਬਿਲਕੁਲ 2-3 ਮੰਤਰੀਆਂ ਨੇ ਪਹਿਲਾਂ ਮੋਦੀ ਹੁਣਾਂ ਦੇ ਬਾਰੇ ਜਿਹੜੀਆਂ ਟਿੱਪਣੀਆਂ ਕੀਤੀਆਂ ਸੀ, ਮੌਸਲਾ ਜਿਹੜਾ ਉਹ ਭਖ ਗਿਆ ਆ। ਚਾਈਨਾ ਨੇ ਦੇਖੋ ਇੰਡੀਆ ਨੂੰ ਚਾਰੇ ਤਰਫੋਂ ਘੇਰਿਆ ਹੈਗਾ ਆ, ਪਾਕਿਸਤਾਨ 'ਚ ਵੀ ਆ, ਉਹ ਸ਼੍ਰੀਲੰਕਾ 'ਚ ਵੀ ਆ, ਮਾਲਦੀਵ ਵੀ ਆ, ਉਧਰ ਮਿਆਂਮਾਰ ਦੇ ਵਿੱਚ ਵੀ ਆ, ਇੱਕ ਪਾਸੇ ਚਾਈਨਾ ਖੁਦ ਜਿਹੜਾ ਉਹ ਹੈਗਾ ਆ। ਸੋ ਡੈਫੀਨੇਟਲੀ ਚਾਈਨਾ ਵੀ ਨਹੀਂ ਚਾਹੁੰਦਾ ਇੰਡੀਆ ਜਿਹੜਾ ਉਹ ਅੱਗੇ ਵਧੇ, ਪਰ ਇੰਡੀਆ ਦਾ ਜਿਹੜਾ ਫੋਰਨ ਮਿਨਿਸਟਰ ਆ ਉਹ ਹਰ ਥਾਂ ਦੇ ਉੱਤੇ ਜਾ ਕੇ ਇੱਦਾਂ ਐਕਟ ਕਰਦਾ ਆ ਵੀ ਦੁਨੀਆ ਸ਼ਾਇਦ ਉਹਦੇ ਕਹੇ ਦੇ ਉੱਤੇ ਹੀ ਜਿਹੜੀ ਉਹ ਜਿੱਦਾਂ ਚੱਲ ਰਹੀ ਹੁੰਦੀ ਆ ਵੀ ਉਹਦੇ ਨਾਲ ਹੀ ਜਿਹੜੀ ਉਹ ਚੱਲੂਗੀ। ਹੁਣ ਬਾਕੀਆਂ ਦੇ ਵੀ ਦੋਸਤ ਮਿੱਤਰ ਹੁੰਦੇ ਆ, ਬਾਕੀਆਂ ਦੇ ਵੀ ਯਾਰ ਹੁੰਦੇ ਆ। ਸੋ ਇਸੇ ਤਰੀਕੇ ਦੇ ਨਾਲ ਬਾਕੀ ਮੁਲਕਾਂ ਨੇ ਵੀ ਹੁਣ ਭਾਰਤ ਨੂੰ ਜਿਹੜਾ ਆ ਇਹ ਦਿਖਾ ਰਹੇ ਆ। ਫੋਰਨ ਪਾਲਿਸੀ ਦੇ ਵਿੱਚ ਜੇ ਦੇਖਿਆ ਜਾਵੇ ਉੱਥੇ ਭਾਵੇਂ ਜਿੰਨੀਆਂ ਮਰਜ਼ੀਆਂ ਥਾਪੀ ਮਾਰੀ ਜਾਣ ਵੀ ਜੈ ਸ਼ੰਕਰ ਨੇ ਇਹ ਕਹਿਤਾ, ਉਹ ਕਹਿਤਾ, ਇੱਦਾਂ ਕਰਤਾ, ਉੱਦਾਂ ਕਰਤਾ, ਪਰ ਉਹਦੇ ਕਹੇ ਦਾ ਉਹਦੀ ਜ਼ੁਬਾਨ ਦਾ ਫਰਕ ਕਿੰਨਾ ਉਹਨਾਂ ਨੂੰ ਜਿਹੜਾ ਉਹ ਪੈ ਰਿਹਾ ਆ, ਕਿੱਥੇ ਕਿੱਥੇ ਜਾ ਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੋ ਰਹੀਆਂ। ਲਕਸ਼ਦੀਪ ਦੇ ਜਿਹੜੇ ਆ ਬੀਚ ਦੇ ਉੱਤੇ ਮੋਦੀ ਸਾਹਿਬ ਫੋਟੋ ਖਿਚਾ ਕੇ ਉਸ ਨੂੰ ਪ੍ਰਮੋਟ ਕਰਨ ਦੀ ਤਾਂ ਕੋਸ਼ਿਸ਼ ਕਰ ਰਹੇ ਆ, ਪਰ ਮਾਲਦੀਵ 'ਚ ਵੀ ਜਿਹਨੇ ਜਾਣਾ ਆ ਉਹਨੇ ਜਾਣਾ ਹੀ ਜਾਣਾ। ਬੜੇ ਲੋਕਾਂ ਨੇ ਉਦੋਂ ਕਰਤਾ ਜੀ ਬੈਨ ਕਰ ਦੋ, ਰੋਕ ਦੋ ਜੀ, ਇੱਥੇ ਨਹੀਂ ਜਾਣਾ ਚਾਹੀਦਾ, ਆਪਾਂ ਇੱਧਰ ਜਾਓ ਉੱਧਰ ਜਾਓ। ਉਹ ਕੁਝ ਕੁ ਦਿਨਾਂ ਬਾਅਦ ਫਿਰ ਲੋਕੀ ਭੁੱਲ ਜਾਂਦੇ ਆ। ਉਹ ਵੈਬਸਾਈਟਾਂ ਨੇ ਉਹਨਾਂ ਨੇ ਕੈਂਸਲ ਕਰਤੀਆਂ ਜਿਹੜੀਆਂ ਉੱਧਰ ਨੂੰ ਜਾ ਰਹੀਆਂ ਸੀਗੀਆਂ, ਬੁਕਿੰਗਸ ਹੋਣੀਆਂ ਸੀ ਉਹ ਬੰਦ ਜਿਹੜੀਆਂ ਉਹ ਕਰ ਦਿੱਤੀਆਂ ਹੈਗੀਆਂ। ਸੋ ਜਿਹੜਾ ਮਿਊਜ਼ੂ ਹੈਗਾ ਉਹਨੇ ਸਸਪੈਂਡ ਜ਼ਰੂਰ ਕੀਤੇ ਸੀ ਆਪਣੇ ਡਿਪਟੀ ਜਿਹੜੇ ਆ ਉਹ ਮਿਨਿਸਟਰ, ਇਹ ਕਹਿੰਦੇ ਹੋਏ ਵੀ ਜਿਹੜੀ ਗਵਰਨਮੈਂਟ ਦੀ ਪਾਲਿਸੀ ਉਸ ਨੂੰ ਰਿਫਲੈਕਟ ਨਹੀਂ ਕਰਦੇ। ਪਰ ਚਾਈਨਾ ਤੋਂ ਆਉਣ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਹੁਣ ਮਾਲਦੀਵਜ਼ ਨੂੰ ਭਾਰਤ ਦੇ ਉੱਤੇ ਜਿਹੜੀ ਡਿਪੈਂਡੈਂਸ ਆ ਉਸ ਤੋਂ ਆਜ਼ਾਦ ਕਰਨ ਦੇ ਜਿਹੜੇ ਖਾਸ ਕਰਕੇ ਹੁਣ ਕਹਿ ਲਓ ਵੀ ਕਲਮਬੰਦ ਕੀਤੀਆਂ ਨੇ ਚੀਜ਼ਾਂ ਚੀਨ ਦੇ ਨਾਲ। ਉਸ ਤੋਂ ਬਾਅਦ ਦੇ ਵਿੱਚ ਇੰਡੀਆ ਨੂੰ ਵੀ ਜਿਹੜਾ ਫਰਕ ਪੈਣਾ ਹੀ ਪੈਣਾ। ਹੁਣ ਇੰਡੀਆ ਦਾ ਬਹੁਤ ਸਾਰਾ ਐਕਸਪੋਰਟ ਵੀ ਜਿਹੜਾ ਉੱਥੇ ਜਾਂਦਾ ਆ। ਸੋ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਫਰਕ ਜਿਹੜੀਆਂ ਪੈਣ ਜਾ ਰਹੀਆਂ ਇਸ ਟਾਈਮ। ਜਿਹੜੇ ਮਾਲਦੀਵਜ਼ ਦੇ ਵਿੱਚ ਜਿਹੜੇ ਮਾਲਦੀਵ ਵਾਲੇ ਆ ਉਹ ਇੰਡੀਆ ਜਾਂ ਸ਼੍ਰੀਲੰਕਾ ਨੂੰ ਹਸਪਤਾਲ ਦੇ ਲਈ ਜਿਹੜੇ ਉਹ ਜਾਂਦੇ ਨੇ। ਬਹੁਤ ਸਾਰਾ ਜਿਹੜਾ ਫੂਡ ਆ ਉਹ ਇੰਡੀਆ ਤੋਂ ਜਿਹੜਾ ਉਹ ਆਉਂਦਾ ਆ। ਮਿਊਜ਼ੀ ਜਿਹੜਾ ਉਹ ਹੁਣ ਕਹਿੰਦਾ ਆ ਵੀ ਹੁਣ ਉਹ ਹਸਪਤਾਲ ਦੇ ਇਲਾਜ ਦੇ ਲਈ ਥਾਈਲੈਂਡ ਜਾ ਸਕਣਗੇ, UAE ਜਾ ਸਕਣਗੇ, ਤੇ ਅਸੀਂ ਜਿਹੜਾ ਰਾਸ਼ਨ ਆ ਉਹ ਟਰਕੀ ਤੋਂ ਜਿਹੜਾ ਉਹ ਲਵਾਂਗੇ। ਤੇ ਮੈਡੀਸਨਸ ਜਿਹੜੀਆਂ ਉਹ ਸਾਨੂੰ ਸਿੱਧਾ ਯੂਰਪ ਤੇ US ਦੇ ਵਿੱਚੋਂ ਇੰਪੋਰਟ ਹੋ ਕੇ ਜਿਹੜੀਆਂ ਉਹ ਮਿਲੀਆਂ ਕਰਨਗੀਆਂ।
ਇੰਡੀਆ ਦੇ ਲੋਕ ਘੁੰਮਣ ਨੂੰ ਤਾਂ ਮਾਲਦੀਵ ਜਾਂਦੇ ਆ ਤੇ ਗਾਲਾਂ ਕੱਢਣ ਨੂੰ ਵੀ ਜਿਹੜੇ ਆ ਉਹਨਾਂ ਨੇ ਮਾਲਦੀਵ ਨੂੰ ਮੋਹਰੇ ਜਿਹੜਾ ਉਹ ਕਰ ਲਿਆ ਹੈਗਾ ਆ। ਪਰ ਮਿਊਜ਼ੀਅਮ ਤੇ ਚਾਈਨਾ ਇਸ ਟਾਈਮ ਆਪਸ ਦੇ ਵਿੱਚ ਇਕੱਠੇ ਜਿਹੜੇ ਆ ਉਹ ਹੋ ਰਹੇ ਨੇ ਤੇ ਇੰਡੀਆ ਤੇ ਚਾਈਨਾ ਦੀ ਜਿਹੜੀ ਇਸ ਟਾਈਮ ਕਸ਼ਮਕਸ਼ ਆ ਉਸ ਦੇ ਵਿੱਚ ਮਾਲਦੀਵਜ਼ ਇਸ ਟਾਈਮ ਫਾਇਦਾ ਜਿਹੜਾ ਉਹ ਲੈ ਰਿਹਾ ਹੈਗਾ ਆ। 75 ਭਾਰਤ ਦੇ ਜਿਹੜੇ ਮਿਲਟਰੀ ਪਰਸਨਲ ਆ ਉਹ ਮਾਲਦੀਵਜ਼ ਦੇ ਵਿੱਚ ਆ ਤੇ ਉਹਨਾਂ ਨੂੰ ਹੁਣ 15 ਮਾਰਚ ਤੱਕ ਦਾ ਉਹਨਾਂ ਨੇ ਸਮਾਂ ਦਿੱਤਾ ਆ ਵੀ ਭਾਈ ਇੱਥੋਂ ਆਪਣਾ ਜਿਹੜਾ ਮਿਲਟਰੀ ਵਾਲੇ ਜਿਹੜੇ ਲੋਕ ਆ ਬੋਰੀ ਬਿਸਤਰਾ ਚੱਕੋ ਤੇ ਵਾਪਸ ਜਿਹੜਾ ਆ ਉਹ ਜਾਓ। ਸੋ ਹੁਣ ਦੇਖੋ ਕੀ ਇਸ ਦੇ ਵਿੱਚ ਵਾਪਰਦਾ ਹੈਗਾ ਆ। ਉੱਦਾਂ ਇਹਨਾਂ ਨੂੰ 에ਅਰਕ੍ਰਾਫਟ ਡੋਨੇਟ ਕੀਤਾ ਹੈਗਾ ਆ ਇੰਡੀਆ ਵਾਲਿਆਂ ਨੇ, ਕਹਿੰਦੇ ਵੀ ਜੇ ਮਿਲਟਰੀ ਪਰਸਨਲ ਇੱਥੇ ਆ ਤਾਂ ਮਿਲਟਰੀ ਦੇ ਲੋਕ ਮੁਲਕ ਨੂੰ ਜਿਹੜਾ ਆ ਉਹ ਉਹਨਾਂ ਨੂੰ ਛੱਡਣਾ ਜਿਹੜਾ ਉਹ ਪਊਗਾ। ਸਿਵਿਲੀਅਨਸ ਜਿਹੜੇ ਆ ਉਹ ਰਹਿ ਸਕਦੇ ਆ ਤੇ ਜੇ ਉਹ ਆਪਰੇਟ ਕਰਨਾ ਚਾਹੁੰਦੇ ਆ ਤੇ ਉਸ ਨੂੰ ਆਪਰੇਟ ਜਿਹੜਾ ਉਹ ਕਰ ਸਕਦੇ ਨੇ। ਤੇ ਕਹਿੰਦੇ ਵੀ ਇਹੀ ਇਸ ਟਾਈਮ ਮੀਟਿੰਗਸ ਦੇ ਵਿੱਚ ਡਿਸਕਸ ਜਿਹੜਾ ਉਹ ਹੋ ਰਿਹਾ ਹੈਗਾ। ਹੁਣ ਛੋਟਾ ਜਿਹਾ ਟਾਪੂ ਵੀ ਇਸ ਟਾਈਮ ਭਾਰਤ ਨੂੰ ਅੱਖਾਂ ਜਿਹੜੀਆਂ ਉਹ ਦਿਖਾ ਰਿਹਾ ਹੈ। ਜੀ ਐਕਚੁਅਲੀ ਵਾਸ਼ਿੰਗਟਨ ਪੋਸਟ ਦੇ ਮੁਤਾਬਕ ਉਹਨਾਂ ਨੇ ਜਿਹੜੇ ਉੱਥੇ ਦੇ ਪ੍ਰੈਜ਼ੀਡੈਂਟ ਆ ਮੁਹੰਮਦ ਮੁਇਜ਼ੂ, ਉਹ ਇਲੈਕਸ਼ਨ ਹੀ ਇਸ ਬੇਸ ਤੇ ਜਿੱਤੇ ਸੀ ਵੀ ਮੈਂ ਜੇ ਬਣਿਆ ਤੇ ਮੈਂ ਫਿਰ ਇੰਡੀਆ ਦੀ ਜਿਹੜੀ ਫੌਜ ਆ ਉੱਥੇ ਉਸ ਨੂੰ ਬਾਹਰ ਕੱਢਾਂਗਾ।